ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਬੜੇ ਹੀ ਸੂਝਵਾਨ ਦਰਸ਼ਕ ਨੇ ਬੀਬੀ ਅਨੁਪ੍ਰੀਤ ਕੌਰ, ਜਿਹੜੇ ਕਿ ਸਾਨੂੰ ਸਮੇਂ-ਸਮੇਂ ਲਿਖਦੇ ਰਹਿੰਦੇ ਨੇ। ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਲਿਖਤ ਨਹੀਂ ਸੀ ਆਈ ਜੀ, ਸੋ ਮੈਂ ਫਿਕਰਮੰਦ ਵੀ ਸੀ, ਪਰ ਉਹਨਾਂ ਦੀ ਲਿਖਤ ਜਿਹੜੀ ਆ, ਕਿਉਂਕਿ ਉਹਨਾਂ ਦੀ ਲਿਖਤ ਇੰਨੀ ਕੁ ਮੁਕੰਮਲ ਹੁੰਦੀ ਹੈ ਔਰ ਉਹਦੇ 'ਚ ਉਹਨਾਂ ਨੇ ਪੂਰੇ ਨਾਲ ਜਿਹੜੇ ਲਿੰਕ ਨੇ ਉਹ ਪੂਰਾ ਪ੍ਰੋਵਾਈਡ ਕੀਤੇ ਹੁੰਦੇ ਨੇ ਕਿ ਤੁਹਾਨੂੰ ਕਿਸੇ ਹੋਰ ਉਹਦੇ ਲਈ ਫਰਦਰ ਰਿਸਰਚ ਜਾਂ ਰੀਸਰਚ ਦੀ ਲੋੜ ਨਹੀਂ ਪੈਂਦੀ ਜੀ। ਔਰ ਇਸ ਡਿਵੈਲਪਮੈਂਟ ਨੂੰ ਦੇਖ ਤਾਂ ਮੈਂ ਰਿਹਾ ਸੀ ਆਲਰੇਡੀ ਵੀ, ਕਿਉਂਕਿ 2-3 ਨੇ ਸਾਡੇ ਫੇਸਬੁੱਕ ਦੇ ਉੱਤੇ ਮੈਸੇजेस ਵੀ ਪਾਏ ਸੀ ਕਿ ਜਿਹੜਾ ਲਾਈਫ ਓਕੇ ਚੈਨਲ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਸੀਰੀਅਲ ਕਰ ਰਿਹਾ, ਔਰ ਇਹ ਮੈਨੂੰ ਪਤਾ ਹੈ ਵੀ ਇਹ ਇੱਕ ਹਿੰਦੂ ਤੋਂ ਵੀ ਬੈਕਗਰਾਊਂਡ ਵਾਲਾ ਚੈਨਲ ਇਹਨਾਂ ਨੇ ਲక్ష్ਮੀ ਬਾਈ ਔਰ ਦੂਜਾ ਅਸ਼ੋਕ ਦੇ ਉੱਤੇ ਸੀਰੀਅਲ ਕਰਦੇ ਆ। ਉਹਨੂੰ ਈਵਨ ਉਹਦਾ ਬੁੱਧਿਜ਼ਮ 'ਚੋਂ ਕਨਵਰਟ ਹੋਇਆ ਇਹ ਵੀ ਗੱਲ ਨਹੀਂ ਕੀਤੀ, ਔਰ ਉਹਨੂੰ ਵੀ ਉਹਨਾਂ ਨੇ ਚਾਣਕਿਆ ਦਾ ਚੀਲਾ ਬਣਾ ਕੇ ਪ੍ਰੈਜ਼ੈਂਟ ਕੀਤਾ ਸੀ ਜੀ। ਔਰ ਅਜੇ ਇਹ ਚੈਨਲ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਜਿਹੜਾ ਸੀਰੀਅਲ ਹੈ ਜਿਹਦਾ ਨਾਂ ਇਹਨਾਂ ਨੇ ਰੱਖਿਆ ਹੈ ਕਿ ਵੀ ਇਹ ਦੇਸ਼ ਕਾ ਸੇਵਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਸੋ ਤੁਹਾਨੂੰ ਨਾਂ ਤੋਂ ਹੀ ਅੰਦਾਜ਼ਾ ਹੋ ਜਾਂਦਾ ਕਿਹੜਾ ਦੇਸ਼ ਨਹੀਂ। ਕੋਈ ਭਾਰਤ ਨਾਂ ਦੀ ਉਦੋਂ ਕੋਈ ਚੀਜ਼ ਨਹੀਂ ਸੀ ਐਗਜ਼ਿਸਟ ਕਰਦੀ। ਉਹ ਸਰਕਾਰੇ ਖਾਲਸਾ ਦਾ ਮੁਖੀ ਸੀ ਔਰ ਉਹ ਜਿਹੜਾ 5 ਦਰਿਆਵਾਂ ਦੀ ਧਰਤੀ ਨੂੰ ਉਹਨੇ ਜਿਹੜਾ ਇਕੱਠੇ ਕੀਤਾ। ਸੋ ਉਹ ਤਾਂ ਸ਼ਾਹ ਮੁਹੰਮਦ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਜਿਹੜਾ ਤੁਹਾਡਾ ਹਿੰਦ ਹੈ ਉਹ ਯੂਪੀ ਬਿਹਾਰ ਦੀਆਂ, ਉਹ ਤਾਂ ਅੰਗਰੇਜ਼ਾਂ ਦੇ ਕੁੱਤੇ ਬਣੇ ਹੋਏ ਸੀ। ਸੋ ਕਿਹੜਾ ਉਹ ਦੇਸ਼ ਸੇਵਕ ਦਾ ਖਾਨਾ ਹੈ। ਲੇਕਿਨ ਇਹ ਟਾਈਟਲ ਹੀ ਆਪਣੇ ਆਪ ਸ਼ੋਅ ਕਰਦਾ ਹੈ। ਫਿਰ ਜਿਹੜੇ ਉਹਦੇ ਪ੍ਰੋਮੋ ਚੱਲ ਰਹੇ ਨੇ ਉਹਦੇ 'ਚ ਕਿਤੇ ਉਹਨੂੰ ਤਿਲਕ ਲੱਗਣ ਤੋਂ ਸ਼ੁਰੂ ਹੁੰਦਾ ਜੀ, ਉਹ ਤਿਲਕ ਲਾ ਰਿਹਾ ਜੀ ਉਸ ਦੀ ਗੱਦੀ ਦੇ ਉੱਤੇ। ਔਰ ਇਹਦੇ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਕਿ ਇਹ ਜਿਹੜਾ ਪਾਰਟ ਹੈ ਇਹ ਕਿੱਧਰ ਨੂੰ ਲਿਜਾ ਰਿਹਾ। ਔਰ ਹਾਲਾਂਕਿ ਇਹਦੀ ਅਸੀਂ ਇਹਨੂੰ ਪ੍ਰਿੰਟ ਆਊਟ ਨਹੀਂ ਕਰ ਸਕੇ ਕਿਉਂਕਿ ਬਹੁਤ ਸਾਰਿਆਂ ਦਾ ਜਿਹੜਾ ਹੁੰਦਾ ਹੈ ਇਸ ਵੇਲੇ ਕੁਝ ਵੈਬਸਾਈਟ ਨੇ ਜਿਹਨਾਂ 'ਤੇ ਤੁਸੀਂ ਜਾ ਕੇ ਪੜ੍ਹ ਸਕਦੇ ਹੋ ਜੀ, ਪਰ ਉਹਨੂੰ ਤੁਸੀਂ ਪ੍ਰਿੰਟ ਨਹੀਂ ਕਰ ਸਕਦੇ ਇਸ ਦੇ ਉੱਤੇ। ਕਿਉਂਕਿ ਮੈਂ ਇਹਨੂੰ ਜਦੋਂ ਕੱਢਿਆ ਕਿ ਬਈ ਵਿਚਾਰ ਲਈ ਲਿਆਣਾ ਤੇ ਫਿਰ ਇਹ ਗੱਲ ਵੀ ਸਾਹਮਣੇ ਆਈ ਕਿ ਇਸ ਈਵਨ ਲੜੀਵਾਰ ਅਜੇ ਸ਼ੁਰੂ ਹੋਣ ਤੋਂ ਪਹਿਲਾਂ ਇਹਨੂੰ ਕੁਝ ਸਿੱਖਾਂ ਨੇ ਅਦਾਲਤ ਦੇ ਵਿੱਚ ਵੀ ਚੈਲੰਜ ਕੀਤਾ। ਔਰ ਮੈਂ ਪੜ੍ਹਨ ਤੋਂ ਪਹਿਲਾਂ ਇਹਨਾਂ ਦੀ ਲਿਖਤ ਇਹ ਖਬਰ ਜਿਹੜੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਆਧਾਰਿਤ ਇੱਕ ਨਿੱਜੀ ਚੈਨਲ ਉੱਪਰ 20 ਮਾਰਚ ਨੂੰ ਸ਼ੁਰੂ ਹੋਣ ਵਾਲਾ ਲੜੀਵਾਰ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਿਆ। ਲੜੀਵਾਰ ਵਿਰੁੱਧ ਇੱਥੋਂ ਦੀ ਸਾਕੇਤ ਜ਼ਿਲ੍ਹਾ ਅਦਾਲਤ ਵਿੱਚ ਨਵੀਂ ਦਿੱਲੀ 'ਚ ਮਾਮਲਾ ਦਰਜ ਹੋ ਚੁੱਕਾ ਹੈ। 20 ਮਾਰਚ ਨੂੰ ਅਦਾਲਤ ਵਿੱਚ ਸੁਣਵਾਈ ਹੋਏਗੀ। ਅਦਾਲਤ ਤੱਕ ਪਹੁੰਚ ਕਰਨ ਵਾਲੀ ਧਿਰ ਨੂੰ ਇਹ ਵੀ ਇਤਰਾਜ਼ ਹੈ ਕਿ ਲੜੀਵਾਰ ਬਣਾਉਣ ਵੇਲੇ ਇਤਿਹਾਸਕ ਤੱਥਾਂ ਤੇ ਹੋਰ ਪਹਿਲੂਆਂ ਦੀ ਪ੍ਰਮਾਣਿਕਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕੋਈ ਸੁਝਾਅ ਕਿਉਂ ਨਹੀਂ ਲਿਆ ਗਿਆ। ਪਟੀਸ਼ਨਰਾਂ ਸਰਦਾਰ ਅਜਮੇਰ ਸਿੰਘ ਰੰਧਾਵਾ, ਸਰਦਾਰ ਕੁਲਦੀਪ ਸਿੰਘ ਆਨੰਦ ਅਤੇ ਮਨਜੀਤ ਸਿੰਘ ਬਟਾਲੀਆ ਨੇ ਲੜੀਵਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਜੁੜੇ ਹੋਏ ਇਤਿਹਾਸਕ ਪਹਿਲੂਆਂ ਤੇ ਸਿੱਖ ਸਿਧਾਂਤਾਂ ਨੂੰ ਅਖੌਤੀ ਤੌਰ ਤੇ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ। ਪੈਟੀਸ਼ਨਰਾਂ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਮਿਲਣ ਵੇਲੇ ਉਸ ਦੇ ਮੱਥੇ ਤੇ ਤਿਲਕ ਆਦਿ ਲਾ ਕੇ ਸਿੱਖ ਸਿਧਾਂਤਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਜਦ ਕਿ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਪਿਤਾ ਮਹਾਂ ਸਿੰਘ ਸਿੱਖ ਸਿਧਾਂਤਾਂ ਦੀ ਪਾਲਣਾ ਕਰਦੇ ਸਨ। ਇਸ ਨਾਲ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਸੱਟ ਵੱਜੀ ਹੈ। ਮਹਾਰਾਜਾ ਨੂੰ ਚੇਚਕ ਨਾਲ ਆਪਣੀ ਇੱਕ ਅੱਖ ਗਵਾਉਣੀ ਪਈ ਸੀ, ਪਰ ਲੜੀਵਾਰ ਦੀ ਮਸ਼ਹੂਰੀ ਵਿੱਚ ਉਸ ਦੀਆਂ ਦੋਵੇਂ ਅੱਖਾਂ ਠੀਕ ਵਿਖਾਈਆਂ ਗਈਆਂ ਹਨ। ਸਟਾਰ ਟੀਵੀ ਦੀ ਯੂਨਿਟ ਲਾਈਫ ਓਕੇ ਚੈਨਲ, ਬ੍ਰੌਡਕਾਸਟਿੰਗ ਕੰਟੈਕਟ ਕੰਪਲੇਂਟ ਕੌਂਸਲ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਪਾਰਟੀ ਬਣਾਇਆ ਗਿਆ ਜੀ। ਔਰ ਇਸ ਦੇ ਉੱਤੇ ਈਵਨ ਜਥੇਦਾਰ ਅਕਾਲ ਤਖਤ ਜਾਂ ਬਡੂੰਗਰ ਦਾ ਵੀ ਕੋਈ ਬਿਆਨ ਹੈ ਲੰਗੜਾ ਜਿਹਾ, ਇਹ ਵੀ ਉਹ ਬਿਆਨ ਦੇ ਕੇ ਫਿਰ ਚੁੱਪ ਕਰ ਜਾਂਦੇ ਨੇ। ਪਰ ਮੈਂ ਇਹ ਜ਼ਰੂਰ ਚਾਹਾਂਗਾ ਕਿਉਂਕਿ ਸਾਨੂੰ ਜਿਹੜੇ ਫੇਸਬੁੱਕ ਮੈਸੇਜ ਵੀ ਸੀ ਉਹ 'ਚ ਕਿਹਾ ਗਿਆ ਸੀ ਕਿ ਇਸ ਇਸ਼ੂ ਨੂੰ ਉਠਾਓ, ਪਰ ਮੇਰੇ ਕੋਲ ਬਹੁਤੀ ਡਿਟੇਲ ਨਹੀਂ ਸੀ। ਹੁਣ ਇਹ ਭੈਣ ਜੀ ਅਨੁਪ੍ਰੀਤ ਕੌਰ ਉਹਨਾਂ ਦੀ ਲਿਖਤ ਤੋਂ ਬਾਅਦ ਮੈਂ ਸਮਝਦਾ ਵੀ ਇਹ ਅਹਿਮ ਮੁੱਦਾ ਹੈ ਔਰ ਇਹਨੂੰ ਅਸੀਂ ਆਪਣੇ ਮੇਨ ਸੈਗਮੈਂਟ ਦੇ ਵਿੱਚ ਚੁਣਿਆ। ਔਰ ਉਹਨਾਂ ਦੀ ਅੰਗਰੇਜ਼ੀ 'ਚ ਲਿਖਤ ਹੈ, ਸਿੱਖ ਹਿਸਟਰੀ ਸੈਟ ਟੂ ਬੀ ਡਿਸਟੋਰਟਡ ਬਾਈ ਨਿਊ ਇੰਡੀਅਨ ਟੀਵੀ ਸ਼ੋ, ਕਿ ਇੱਕ ਨਵੇਂ ਟੀਵੀ ਸ਼ੋ ਰਾਹੀਂ ਅਗੇਨ ਸਿੱਖ ਹਿਸਟਰੀ ਨੂੰ ਜਿਹੜਾ ਤਰੋੜਿਆ ਮਰੋੜਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Ever since this serial on Maharaja Ranjit Singh was announced, I was skeptical of how they would present Sikh history. The promos have proven worst fears true. ਕਿ ਵੀ ਜਦੋਂ ਇਹ ਅਨਾਊਂਸ ਹੀ ਹੋ ਰਿਹਾ ਸੀ ਕਿ ਵੀ ਇਹ ਕਹਿੰਦੇ ਵੀ ਮੈਨੂੰ ਇਸ ਗੱਲ ਦਾ ਸ਼ੱਕ ਸੀ ਕਿ ਸਿੱਖ ਹਿਸਟਰੀ ਤੋੜ ਮਰੋੜਨਗੇ, ਪਰ ਹੁਣ ਜਦੋਂ ਪ੍ਰੋਮੋ ਸਾਹਮਣੇ ਆਏ ਨੇ
ਤੇ ਫਿਰ ਜਿਹੜਾ ਮੇਰਾ ਸ਼ੱਕ ਹੈ ਉਹ ਹੁਣ ਹਕੀਕਤ ਦੇ ਵਿੱਚ ਬਦਲ ਗਿਆ। ਲਾਈਫ ਓਕੇ ਚੈਨਲ ਵਿਲ ਏਅਰ ਦਿਸ ਨਿਊ ਸੀਰੀਅਲ ਕਾਲਡ ਦੇਸ਼ ਕਾ ਸੇਵਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਟਾਈਟਲ ਹੀ ਆਪਣੇ ਆਪ ਚ ਦੱਸਦਾ ਹੈ ਵੀ ਇਹਨਾਂ ਦੀ ਇੰਟੈਂਟ ਕੀ ਹੈ ਜੀ। It is produced by Contilo, a production house that is known to make distorted dramas based on history and reduce history to daily soap। ਜਿਵੇਂ soap opera ਹੁੰਦੇ ਨੇ ਕਿ ਵੀ ਇਹ ਜਿਹੜਾ ਬਣਾਉਣ ਵਾਲੇ ਨੇ ਇਹ ਪਹਿਲਾਂ ਵੀ ਇਹਨਾਂ ਨੇ ਜਿਹੜੇ ਡਰਾਮੇ ਬਣਾਏ ਨੇ ਇਹ ਬਿਲਕੁਲ ਹਿਸਟਰੀ ਨੂੰ ਇਹ ਡਰਾਮਾ ਬਣਾ ਦਿੰਦੇ ਨੇ। In past it has made serials on Maharana Pratap, Jhansi Ki Rani, Chandragupta and Ashok, all serials that ruined history, added masala and misrepresented icons for TRPs। TRP ਹੁੰਦਾ ਵੀ ਕਿੰਨੇ ਲੋਕ ਉਹਨੂੰ ਦੇਖ ਰਹੇ ਨੇ ਜੀ ਕਿ ਵੀ ਇਹਨਾਂ ਨੇ ਜਿਹੜੇ ਪਹਿਲਾਂ ਵੀ ਇਹਨਾਂ ਚਾਰਾਂ ਦੇ ਉੱਤੇ ਸੀਰੀਅਲ ਬਣਾਏ ਨੇ ਪ੍ਰਤਾਪ, ਝਾਂਸੀ ਰਾਣੀ, ਚੰਦਰਗੁਪਤ ਤੇ ਅਸ਼ੋਕ, ਉਹ ਹਿਸਟਰੀ ਦਾ ਜਿਹੜਾ ਹੈ ਉਹ ਪੂਰਾ ਜਲੂਸ ਕੱਢਿਆ ਉਹਨਾਂ ਨੇ। The production house is known to promote Hindu nationalist version of history by projecting only Muslims and British as enemies। ਇਹ ਚੈਨਲ ਜਿਹੜਾ ਹੈ ਇਸ ਤਰੀਕੇ ਨਾਲ ਹੀ ਹਿਸਟਰੀ ਪ੍ਰੈਜ਼ੈਂਟ ਕਰਦਾ ਹੈ ਵੀ ਜਿਹੜੇ ਅਸਲੀ ਦੁਸ਼ਮਣ ਨੇ ਉਹ ਮੁਸਲਮਾਨ ਔਰ ਬ੍ਰਿਟਿਸ਼ ਨੇ ਜੀ। In their last serial Ashoka, they deliberately presented Emperor Ashoka as a ruler who wanted to create ਅਖੰਡ ਭਾਰਤ ਕਿ ਜੀ ਅਸ਼ੋਕ ਨੂੰ ਉਹਨਾਂ ਨੇ ਉਹ ਰਾਜਾ ਦੱਸਿਆ ਕਿ ਜਿਹੜਾ ਇੱਕ ਅਖੰਡ ਭਾਰਤ ਜਿਹੜਾ ਹੈ ਉਹ ਬਣਾ ਰਿਹਾ ਸੀ। And they left out all parts of his conversion to Buddhism and efforts spreading Buddhism। They showed Ashoka as only Bhakt of Chanakya। ਮੈਂ ਅੱਗੇ ਜ਼ਿਕਰ ਕੀਤਾ ਹੈ ਕਿ ਉਹਦਾ ਬੁੱਧ ਧਰਮ ਚਾਹਣਾ ਜਾਂ ਉਹਦਾ ਅੱਗੋਂ ਫੈਲਾਣਾ ਬੁੱਧ ਧਰਮ ਨੂੰ ਇਹਦਾ ਉਹਨਾਂ ਨੇ ਭੋਗ ਹੀ ਨਹੀਂ ਪਾਇਆ ਕਦੇ, ਉਹਨੂੰ ਚਾਣਕਿਆ ਦਾ ਚੇਲਾ ਬਣਾ ਦਿੱਤਾ ਜੀ। This time seeing their dubious track record, I think the production house is targeting Sikh history ਕਿ ਇਹ ਇਹਨਾਂ ਦਾ ਪਿਛੋਕੜ ਹੈ ਔਰ ਹੁਣ ਇਹਨੇ ਪ੍ਰੋਡਕਸ਼ਨ ਹਾਊਸ ਨੇ ਸਿੱਖ ਹਿਸਟਰੀ ਨੂੰ ਚੈਲੰਜ ਕੀਤਾ। ਆਲਰੇਡੀ no Sikh actor has been taken in the show except for the young boy playing teenage ਰਣਜੀਤ ਸਿੰਘ। ਉਹਨੇ ਕਿਹਾ ਜੀ ਸਾਰੇ ਉਹਨਾਂ ਦੇ ਵਿੱਚ ਕੋਈ ਸਿੱਖ ਕਲਾਕਾਰ ਵੀ ਨਹੀਂ ਹੈ, ਐਕਟਰ ਵੀ ਨਹੀਂ ਹੈ। ਇੱਕ ਸਿੱਖ ਟੀਨੇਜਰ ਜਦੋਂ ਰਣਜੀਤ ਸਿੰਘ ਟੀਨ ਸੀ 14-15 ਸਾਲਾਂ ਦਾ ਉਦੋਂ ਲਈ ਇੱਕ ਸਿੱਖ ਬੱਚਾ ਚੁਣਿਆ ਹੋਇਆ, ਬਾਕੀ ਸਾਰੇ ਐਕਟਰ ਦੂਜੇ ਨੇ। The makers have erased ਰਾਜ ਕਰੇਗਾ ਖਾਲਸਾ and repeatedly harped on मुझे राज नहीं चाहिए, मैं सिर्फ सेवा करना चाहता हूँ। उन्होंने कहा जी ਜਿਹੜਾ ਸਲੋਗਨ ਰਾਜ ਕਰੇਗਾ ਖਾਲਸਾ ਹੈ ਉਹਦੀ ਥਾਂ ਉਹ ਬਾਰ-ਬਾਰ ਇਹ ਕਹਿ ਰਿਹਾ ਕਿ ਜੀ मुझे ਜਿਹੜਾ ਰਾਜ नहीं चाहिए और मैं सिर्फ सेवा करना चाहता। as if hinting Sikhs never wanted any political power and even Sikh king merely wanted to serve। उन्होंने कहा जी ਇਹ ਰਾਜ ਦਾ ਹੀ ਕਾਨਸੈਪਟ ਸਾਡਾ ਨੈਗੇਟ ਕਰ ਰਹੇ ਨੇ ਕਿ ਜਿਵੇਂ ਸਿੱਖਾਂ ਨੂੰ ਪੋਲੀਟੀਕਲ ਪਾਵਰ ਨਾ ਚਾਹੀਦੀ ਸੀ ਉਦੋਂ ਨਾ ਅੱਜ ਚਾਹੀਦੀ ਹੈ ਜੀ। Life OK channel posters on social media also try to downplay his Sikh identity by showing actor holding saffron flag or with captions like he patronized not only Sikh shrines but other religious shrines too। ਔਰ ਉਹਨਾਂ ਨੇ ਨਾਲ ਕਿਹਾ ਕਿ ਮੈਂ ਪੋਸਟਰ ਅਟੈਚ ਕੀਤੇ ਨੇ ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਉਹਨਾਂ ਨੇ ਕਿਹਾ ਕਿ ਜੀ ਇਹ ਪੋਰਟਰੇ ਇਸ ਤਰੀਕੇ ਨਾਲ ਕਰ ਰਿਹਾ ਜਿਵੇਂ ਉਹਨੂੰ ਸਿੱਖ ਆਈਡੈਂਟੀਟੀ ਦੇ ਫਖਰ ਨਹੀਂ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਿੰਦੂ ਮੁਸਲਮਾਨ ਸਾਰਿਆਂ ਦੀਆਂ ਧਾਰਮਿਕ ਥਾਵਾਂ ਨੂੰ ਖੁੱਲੀਆਂ ਜਗੀਰਾਂ ਦਿੱਤੀਆਂ ਔਰ ਉਹ ਬੜੇ ਮਾਣ ਨਾਲ ਕਹਿੰਦਾ ਸੀ ਕਿ ਰੱਬ ਨੇ ਮੈਨੂੰ ਇੱਕ ਅੱਖ ਇਸ ਲਈ ਦਿੱਤੀ ਹੈ ਕਿ ਮੈਂ ਸਭ ਨੂੰ ਇੱਕ ਅੱਖ ਨਾਲ ਦੇਖਾਂ। ਸੋ ਜ਼ਾਹਿਰ ਹੈ ਕਿ ਵੀ ਜਸਟਿਸ ਔਰ ਹਰ ਇੱਕ ਧਰਮ ਦਾ ਰਿਗਾਰਡ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਦੀ ਤਾਂ ਸਰਕਾਰ ਹੀ ਸਰਕਾਰੇ ਖਾਲਸਾ ਸੀ ਔਰ ਉਹ ਸਿੰਘ ਸਾਹਿਬ ਕਹਾ ਕੇ ਜਿਹੜਾ ਖੁਸ਼ ਹੁੰਦਾ ਸੀ ਉਹਨੂੰ ਦੂਜੇ ਮਹਾਰਾਜਾ ਕਹਿੰਦੇ ਸੀ, ਸਿੱਖ ਮਹਾਰਾਜਾ ਨਹੀਂ ਸੀ, ਸਿੱਖ ਤਾਂ ਸਿੰਘ ਸਾਹਿਬ ਕਹਿੰਦਾ ਸੀ, ਉਹਨੂੰ ਚੰਗਾ ਲੱਗਦਾ ਸੀ। ਔਰ ਉਹਦੀ ਆਈਡੈਂਟੀਟੀ ਜਿਹੜੀ ਹੈ ਉਹ ਤਾਂ ਕਹਿੰਦਾ ਸੀ ਮੇਰਾ ਨਾਂ ਰਣਜੀਤ ਹੈ, ਮੈਂ ਤਾਂ ਗੁਰੂ ਜਿਵੇਂ ਪਹਿਲਾ ਜਿਹੜਾ ਨਗਾਰਾ 10ਵੇਂ ਪਾਤਸ਼ਾਹ ਨੇ ਬਣਾਇਆ ਉਹਦਾ ਨਾਂ ਰਣਜੀਤ ਨਗਾਰਾ। ਉਹਨੇ ਕਿਹਾ ਜੀ ਮੈਂ ਤਾਂ ਗੁਰੂ ਕਲਗੀਧਰ ਦਾ ਨਗਾਰਾ ਹੈ, ਜਿਵੇਂ ਉਹ ਵਜਾਉਂਦੇ ਨੇ ਉਵੇਂ ਮੈਂ ਵੱਜਦਾ। ਪਰ ਇਹ ਹੁਣ ਇਹਨਾਂ ਨੇ ਕਿਉਂਕਿ ਦੇਸ਼ ਸੇਵਕ ਬਣਾਉਣਾ ਹੈ, ਆਈਡੈਂਟੀਟੀ ਭਾਰਤ ਮਾਤਾ ਨਾਲ ਜੋੜਨੀ ਹੈ, ਅਖੰਡ ਭਾਰਤ ਦਾ ਜਿਹੜਾ ਉਹ ਡਰਾਮਾ ਕਰਨਾ। The women in the show are shown wearing sarees and lehengas। ਹੁਣ ਸਾੜੀਆਂ ਕਿੱਥੋਂ ਆ ਗਈਆਂ ਜੀ? ਪਰ ਇਹ ਦਿਖਾਣਾ ਹੈ ਕਿ ਜੀ ਉਹ ਹਿੰਦੂਤਵਾ ਦੇ ਨਾਲ ਹੈ ਜੋੜ ਕੇ ਔਰ ਉਹ ਪਾਏ ਹੋਏ ਨੇ। The male actors seem to have fake beards or trimmed beards and in many scenes they do not bear swords or carry ਕਿਰਪਾਨ। ਵੀ ਟ੍ਰਿਮ ਬੀਅਰਡ ਨੇ ਔਰ ਉਹਨਾਂ ਦੇ ਬਹੁਤੇ ਸੀਨਾਂ ਦੇ ਵਿੱਚ ਕਿਰਪਾਨਾਂ ਵੀ ਨਹੀਂ ਹੈ, ਉਹਨਾਂ ਦੇ ਕੋਲ ਤਲਵਾਰਾਂ ਵੀ ਨਹੀਂ ਹੈ, ਦੱਸਣ ਦੇ ਲਈ ਕਿ ਵੀ ਇਹ ਕੋਈ ਇੰਪੋਰਟੈਂਟ ਪਾਰਟ ਨਹੀਂ ਹੈ। The promo of the show itself showed tilk being put on young Ranjit Singh's forehead and said his aim was to unite Punjab and create ਅਖੰਡ ਪੰਜਾਬ। ਹੁਣ ਅਖੰਡ ਭਾਰਤ ਤਾਂ ਇੱਥੇ ਕਹਿ ਨਹੀਂ ਸਕਦੇ, ਹੁਣ ਅਖੰਡ ਪੰਜਾਬ ਬਣਾ ਦਿਓ ਜੀ।
Absolutely no word on uniting Sikh missiles or even the fact that his empire was called ਸਰਕਾਰੇ ਖਾਲਸਾ। ਉਹਨੇ ਕਿਹਾ ਜੀ ਰਣਜੀਤ ਸਿੰਘ ਨੇ ਕੋਈ ਅਖੰਡ ਪੰਜਾਬ ਨਹੀਂ, ਉਹਨੇ ਤਾਂ ਸਿੱਖ ਮਿਸਲਾਂ ਇਕੱਠੀਆਂ ਕੀਤੀਆਂ। ਆਲਰੇਡੀ ਸਿੱਖ ਮਿਸਲਾਂ ਦੇ ਕੋਲ ਜਿਹੜਾ ਉਹ ਬਹੁਤ ਸਾਰਾ ਇਲਾਕਾ ਸੀ, ਉਹਨੇ ਇੱਕ ਥੱਲੇ ਲਿਆਂਦਾ ਸਰਕਾਰੇ ਖਾਲਸਾ ਦਾ, ਉਹਨੂੰ ਵੀ ਨਾਮ ਨੂੰ ਵੀ ਉਡਾਤਾ। ਵੀਡੀਓਜ਼ ਆਫ ਪ੍ਰੋਮੋਜ਼ ਆਰ ਆਨਲਾਈਨ ਐਂਡ ਏਅਰ ਫ੍ਰੀਕੁਐਂਟਲੀ ਔਨ ਲਾਈਵ ਓਕੇ ਚੈਨਲ ਆਲਸੋ, ਕਿ ਵੀ ਇਹ ਵੀਡੀਓਜ਼ ਦੇਖੀਆਂ ਜਾ ਸਕਦੀਆਂ ਨੇ। Even the actor playing grown-up Maharaja Ranjit Singh is shown with a sort of trimmed beard and not the flowing beard associated with Maharaja Ranjit Singh। ਉਹਨਾਂ ਨੇ ਕਿਹਾ ਜੀ ਜਿਹੜਾ ਟੀਨੇਜਰ ਦਾ ਸਿੱਖ ਮੁੰਡਾ ਲੱਭਿਆ, ਪਰ ਜਿਹੜਾ ਅਸਲੀ ਰਣਜੀਤ ਸਿੰਘ ਦਾ ਰੋਲ ਹੈ ਉਹ ਜਿਹਨੂੰ ਦਿਖਾਇਆ ਹੈ ਉਹ ਟ੍ਰਿਮਡ ਬੀਅਰਡ ਲੱਗਦਾ। ਔਰ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਲੰਬਾ ਜਿਹੜਾ ਪ੍ਰਕਾਸ਼ ਦਾੜਾ ਸੀ ਉਹ ਕਿਤੇ ਨਜ਼ਰ ਨਹੀਂ ਆਉਂਦਾ। ਵਿਦ ਫਰੇਜ਼ਸ ਲਾਈਕ ਖੰਡ ਪੰਜਾਬ ਸਰਵਿਸ ਅਬਵ ਰੂਲ ਦੇਅਰ ਇੰਟੈਂਟ ਇਜ਼ ਕਲੀਅਰ। ਉਹਨੇ ਕਿਹਾ ਜੀ ਉਹਨਾਂ ਦੇ ਇਰਾਦੇ ਕੀ ਨੇ ਉਹ ਸਪਸ਼ਟ ਨੇ ਇਹਨਾਂ ਸਾਰਿਆਂ ਦੇ ਨਾਲ। ਦਾ ਪ੍ਰੋਮੋ ਆਲਸੋ ਸਪੀਕਸ ਆਫ ਓਨਲੀ ਬ੍ਰਿਟਿਸ਼ ਐਂਡ ਅਫਗਾਨਸ एज एनिमीज एंड रिट्रेट्स, एकता में ही हमारी जान और पहचान, एज इफ ए मैसेज टू सिक्स themselves। उन्होंने कहा जी ਜਾਂ ਅਫਗਾਨ ਜਾਂ ਬ੍ਰਿਟਿਸ਼ ਇਹ ਦੁਸ਼ਮਣ ਨੇ ਔਰ ਇਹ ਏਕਤਾ में ਪਹਿਚਾਨ ਸਿੱਖਾਂ ਨੂੰ ਮੈਸੇਜ ਦੇ ਰਹੇ ਨੇ ਕਿ ਵੀ ਹਿੰਦੂ ਬਣ ਜਾਓ, ਬੰਦੇ ਦੇ ਪੁੱਤਰ ਬਣ ਕੇ, ਇਹਦੇ 'ਚ ਹੀ ਤੁਹਾਡੀ ਜਿਹੜੀ ਹੈ ਪਛਾਣ ਹੈ। They have not even tried to get characters to speak in Punjabi or use Punjabi phrases or at least have Punjabi accent। ਕੋਈ ਪੰਜਾਬੀ ਅਖਾਣ ਪੰਜਾਬੀ ਜ਼ਬਾਨ ਨਹੀਂ, ਈਵਨ ਬੋਲਣ ਵਾਲੇ ਵੀ ਉਹ ਭਈਏ ਇਕੱਠੇ ਲਿਆ ਕਰਕੇ ਲਿਆਂਦੇ ਹੋਣੇ ਨੇ, ਐਕਸੈਂਟ ਕਿੱਥੋਂ ਪੰਜਾਬੀ ਹੈ। Though the show is yet to start and it's too early to judge, still the posters, promos, dialogues and previous track record of this production house are cause of concern। ਕਿ ਵੀ ਅਜੇ ਭਾਵੇਂ ਸ਼ੁਰੂ ਨਹੀਂ ਹੋਇਆ ਪਰ ਆਹ ਸਾਰੀਆਂ ਚੀਜ਼ਾਂ ਦੱਸਦੀਆਂ ਨੇ ਕਿ ਗੱਲ ਕਿੱਧਰ ਨੂੰ ਜਾਏਗੀ। Their show on ਝਾਂਸੀ ਕੀ ਰਾਣੀ was met with protest, ਕਿ ਉਹਦੇ 'ਚ ਵੀ ਉਹਨਾਂ ਨੇ ਈਵਨ ਕੋਈ ਵਲਗਰ ਸੀਨ ਦਿਖਾਏ ਸੀ ਝਾਂਸੀ ਦੀ ਰਾਣੀ ਦੀ ਪ੍ਰੇਮ ਕਥਾ ਨਾਲ ਜੋੜ ਕੇ ਕੋਈ, ਔਰ ਉਹਦੇ ਖਿਲਾਫ ਪ੍ਰੋਟੈਸਟ ਹੋਏ ਸੀ। ਆਲਰੇਡੀ ਸਿੱਖ ਹਿਸਟਰੀ ਇਜ਼ ਨਾਟ ਟਾਟ ਇਨ ਟੈਕਸਟ ਬੁੱਕਸ, ਇਟ ਵਿਲ ਗੈਟ ਵਰਸ ਇਫ ਸਿੱਖ ਹਿਸਟਰੀ ਇਜ਼ ਡਿਸਟਾਰਟਡ ਔਨ TV ਐਂਡ ਔਨ ਸੋਸ਼ਲ ਮੀਡੀਆ। ਉਹਨੂੰ ਕਿਹਾ ਜੀ ਟੈਕਸਟ ਬੁੱਕ 'ਚੋਂ ਤਾਂ ਵੈਸੇ ਹੀ ਗਾਇਬ ਕਰ ਦਿੱਤੀ ਹੈ, ਜੇ ਹੁਣ ਸੋਸ਼ਲ ਮੀਡੀਆ 'ਤੇ ਜਾਂ TV ਦੇ ਉੱਤੇ ਉਹਨੂੰ ਕਰਨਗੇ ਤੇ ਉਹ ਫਰਦਰ ਡੈਮੇਜ। ਆਨਲਾਈਨ ਫੋਰਮਸ ਲਾਈਕ ਇੰਡੀਆ ਫੋਰਮ also discuss TV serials and tend to distort the history so as to justify whatever there is show on TV। ਵੀ ਉਹ ਜਿਹੜੇ ਨੇ ਉਹ ਪਹਿਲਾਂ ਹੀ ਡਿਸਟੋਰਟ ਕਰਦੇ ਨੇ ਜਿਹੜੇ ਇਸ ਇੰਡੀਆ ਫੋਰਮ ਵਾਲੇ ਨੇ। ਸਿੱਖ ਹਿਸਟਰੀ ਬੀਇੰਗ ਪਿਕਡ ਅਪ ਬਾਈ ਇੰਡੀਅਨ TV is not a good sign at all। ਕਿ ਇੰਡੀਅਨ TV ਸਿੱਖ ਹਿਸਟਰੀ ਦੀ ਗੱਲ ਕਰੇ ਇਹ ਚੰਗਾ ਸਾਈਨ ਨਹੀਂ ਹੈ। No matter how much makers claim they consulted historians and granthis, Sikh viewers must not take such Indian dramas lightly। ਭਾਵੇਂ ਉਹ ਕਹਿਣ ਜੀ ਅਸੀਂ ਸਿੱਖ ਇਤਿਹਾਸਕਾਰਾਂ ਨੂੰ ਦੱਸੋ ਕਿਹੜੇ ਹਾਲਾਂ ਮਹਾਰਾਜਾ ਰਣਜੀਤ ਸਿੰਘ ਤੇ ਪੂਰਾ 70-75 ਜਿਹੜੇ ਸੀਰੀਅਲ ਦਾ ਰਾਜ ਬੱਬਰ ਨੇ ਬਣਾਇਆ ਸੀ ਔਰ ਭਾਰਤੀ ਦੂਰਦਰਸ਼ਨ ਦੇ ਕੋਲ ਉਹਦਾ ਕਾਪੀਰਾਈਟ ਸੀ, ਪਰ ਉਹਦਾ ਟਾਈਮ ਉਹਨਾਂ ਨੇ ਮਿਡਨਾਈਟ ਰੱਖਿਆ ਤਾਂ ਸਾਰੇ ਸੁੱਤੇ ਹੁੰਦੇ ਸੀ। ਔਰ ਉਹ ਜਿਹੜਾ ਸੀਰੀਅਲ ਸੀ ਉਹਦੇ 'ਚ ਪੂਰਾ ਇੱਕ ਹਿਸਟੋਰੀਅਨਸ ਦਾ ਪੈਨਲ ਸੀ, ਜਿਨ੍ਹਾਂ ਦੇ ਵਿੱਚ ਮੈਨੂੰ ਯਾਦ ਹੈ ਡਾਕਟਰ ਦਰਸ਼ਨ ਸਿੰਘ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਹੈਡ ਆਫ ਗੁਰੂ ਨਾਨਕ ਸਿੱਖ ਸਟੱਡੀ ਸੀ, ਉਹਦਾ ਹਿੱਸਾ ਸੀ। ਔਰ ਉਹਦੇ ਕੁਝ ਸੀਰੀਅਲ ਮੈਂ ਵੀ ਦੇਖੇ ਨੇ ਔਰ ਬਹੁਤ ਸਾਰੇ ਅਵੇਲੇਬਲ ਨੇ, ਪਰ ਉਹ ਉਹਨਾਂ ਨੇ ਬਿਲਕੁਲ ਉਹਨੂੰ ਕਿਉਂਕਿ ਉਹ ਠੀਕ ਰਣਜੀਤ ਸਿੰਘ ਨੂੰ ਪ੍ਰੈਜ਼ੈਂਟ ਕਰਦਾ ਸੀ। ਔਰ ਇਹ ਹੁਣ ਜਿਸ ਅੰਦਾਜ਼ ਦੇ ਵਿੱਚ ਉਹਨੂੰ ਤਾਂ ਹਿੰਦੂ ਰਾਜਾ ਬਣਾ ਕੇ ਜਿਹੜਾ ਹੈ ਇਹ ਐਂਡ ਕਰਨਗੇ। ਸਿੱਖ ਵਿਊਜ਼ ਮਸਟ ਠੀਕ ਹੈ, especially now that RSS is in power and their men also run distorted propaganda all over India about Sikh gurus, Sikh history। ਉਹਨਾਂ ਨੇ ਕਿਹਾ ਜੀ ਹੁਣ ਤਾਂ RSS ਕੋਲ ਪਾਵਰ ਹੈ ਤਾਂ ਪਹਿਲਾਂ ਹੀ ਸਿੱਖ ਗੁਰੂਆਂ ਔਰ ਸਿੱਖ ਇਤਿਹਾਸ ਬਾਰੇ ਗਲਤ ਬਿਆਨੀਆਂ ਕਰਦੇ ਨੇ। The kind of notions and propaganda this show can set off is a cause of concern given how masses are generally ignorant and take TV shows as real source of knowledge without cross checking facts for themselves। ਉਹਨਾਂ ਨੇ ਇਹ ਕਿਹਾ ਕਿ ਵੀ ਪਹਿਲਾਂ ਹੀ ਜਿਹੜਾ ਉਹ ਇਵੇਂ ਕਰਦੇ ਨੇ ਕਿ ਵੀ ਆਮ ਲੋਕ ਇਗਨੋਰੈਂਟ ਹੁੰਦੇ ਨੇ, ਉਸ ਪ੍ਰਭਾਵ ਨੂੰ ਕਬੂਲਦੇ ਨੇ। ਸੋ ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਭੈਣ ਜੀ ਅਮਨਜੋਤ ਕੌਰ ਜੀ ਦਾ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਇਸ ਰਾਹੀਂ ਵਾਰਨ ਵੀ ਕਰਦੇ ਹਾਂ ਆਪਣੇ ਵਿਊਅਰਸ ਨੂੰ ਕਿ ਇਸ ਨੂੰ ਜਿਹੜਾ ਹੈ ਇਸ ਤੋਂ ਬਚਣ ਵੀ ਔਰ ਇਹਨੂੰ ਐਕਸਪੋਜ਼ ਵੀ ਕਰਨ ਫੁੱਲੀ ਤਾਂ ਕਿ ਇਹ ਜਿਹੜਾ ਇਹਨਾਂ ਦਾ ਸੌਦਾ ਵਿਕੇ ਨਾ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।